ਉਹਨਾਂ ਨੇ ਅਕਲੀਅਤਾਂ ਦੀ ਸੇਫਟੀ ਔਰ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਉਹਨਾਂ ਦੇ ਨੁਮਾਇੰਦੇ ਗੁਰਦੁਆਰਾ ਕਰਤਾ ਪ੍ਰਵਾਨ ਗਏ। ਹਾਲਾਂ ਭਾਰਤੀ ਮੀਡੀਆ ਔਰ ਇੱਥੇ ਵੀ ਉੱਥੇ ਵੀ ਇੱਕ ਕਲਿੱਪ ਚਲਾ ਕੇ ਉਹਨਾਂ ਦੇ ਅੰਦਰ ਗੁਰਦੁਆਰੇ 'ਚ ਬੈਠੇ ਸਿੱਖਾਂ ਦੇ ਵੀ ਅਸੀਂ ਸੱਦ ਰਹੇ ਹਾਂ। ਹਰਦੀਪ ਸਿੰਘ ਪੁਰੀ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਅਸੀਂ ਸੱਦ ਰਹੇ ਹਾਂ, ਕੋਈ ਕੈਨੇਡਾ ਸੱਦ ਰਿਹਾ, ਕੋਈ ਕਿਤੇ ਸੱਦ ਰਿਹਾ। ਇਹ ਬਹੁਤ ਸਾਰੀ ਚੀਪ ਸਟੇਟਮੈਂਟਾਂ ਤੋਂ ਬਿਨਾਂ ਭਾਰਤੀ ਹਕੂਮਤ ਦਾ ਤਾਂ ਕੋਈ ਇੰਟਰਸਟ ਨਹੀਂ। ਜੇ ਕੋਈ ਵੀ ਵਰਤਾਰਾ ਉਹਨਾਂ ਦੇ ਖਿਲਾਫ ਹੋਇਆ, ਹਾਲਾਂਕਿ ਯਤਨ ਸਾਰਿਆਂ ਵੱਲੋਂ ਹੋ ਰਹੇ ਨੇ ਕਿ ਉਹਨਾਂ ਨੂੰ ਸੇਫਲੀ ਕੱਢਿਆ ਜਾਏ, ਉਹਨਾਂ 'ਚੋਂ ਕੌਣ ਆਉਣਾ ਚਾਹੁੰਦਾ ਨਹੀਂ, ਉਹਦੇ ਲਈ ਰਾਹ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ, ਕਿਉਂਕਿ ਇਸ ਸਾਰੀ ਸਿਚੁਏਸ਼ਨ ਨੂੰ ਉਹ ਇੱਕ ਡਿਫਰੈਂਟ ਤਰੀਕੇ ਨਾਲ ਇੰਟਰਪ੍ਰੇਟ ਕਰਕੇ ਉਹਦੇ 'ਚੋਂ ਆਪਣੇ ਆਪ ਨੂੰ ਰੈਲੇਵੈਂਟ ਕਰਨਾ ਚਾਹੁੰਦੇ ਨੇ। ਪੈਂਟਾਗਨ ਦੀ ਬਰੀਫਿੰਗ ਦੇਖ ਰਿਹਾ ਸੀ ਅੱਜ ਸਵੇਰ ਦੀ, ਤਾਂ ਉਹਨਾਂ ਨੇ ਕਿਹਾ ਵੀ 1 ਲੱਖ ਲੋਕ ਅਮਰੀਕਨਸ ਐਂਡ ਮਲਟੀ ਟਾਇਰਸ ਆਫ ਅਫਗਾਨਸ ਐਂਡ ਫੈਮਿਲੀ ਮੈਂਬਰਸ who have worked with the US over 20 years ਲਗਾਤਾਰ ਫਲਾਈਟਸ ਨਿਕਲ ਰਹੀਆਂ ਨੇ। 5 ਤੋਂ 10,000 ਬੰਦਾ ਕਹਿੰਦੇ ਨੇ ਅਸੀਂ ਹਰ ਰੋਜ਼ ਕੱਢਾਂਗੇ। ਕਈ ਉਹਨਾਂ ਨੇ ਕਿਹਾ ਜੀ ਕੰਧਾਰ 'ਚ ਨੇ, ਹੁਣ ਅਫਗਾਨਿਸਤਾਨ ਵੀ ਵੱਡਾ ਮੁਲਕ ਹੈ, ਉਹ ਸਾਊਥ 'ਚ ਹੈ ਕੰਧਾਰ। ਉਹਨੇ ਕਿਹਾ ਜੀ ਇਸ ਵੇਲੇ ਸਾਡਾ ਫੋਕਸ ਇੱਕੋ ਹੀ ਹੈ ਵੀ ਅਸੀਂ ਸਭ ਨੂੰ ਸੇਫਲੀ ਕੱਢੀਏ। UAE ਔਰ ਸਾਊਦੀ ਅਰੇਬੀਆ ਦੋਨਾਂ ਨੇ ਮੋਦੀ ਨੂੰ ਸੱਦ ਕੇ ਵੀ ਹਾਈਐਸਟ ਸਿਵਲ ਅਵਾਰਡ ਦਿੱਤਾ ਸੀ, ਔਰ UAE ਔਰ ਸਾਊਦੀ ਅਰੇਬੀਆ ਅਮਰੀਕਾ ਦੀ ਵੀ ਜਿਹੜੀ ਹੈ ਉਹ ਅਗਵਾਈ 'ਚ ਹੀ ਕੰਮ ਕਰਦੇ ਨੇ। ਔਰ ਸਾਊਦੀ ਅਰੇਬੀਆ ਔਰ ਪਾਕਿਸਤਾਨ ਵੀ ਕਰੀਬ ਰਹੇ, ਭਾਵੇਂ ਥੋੜੀ ਬਹੁਤ ਬਿਟਰਨੈਸ ਟਰਕੀ ਦੇ ਮੁੱਦੇ ਤੇ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब वर्ज। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ, ਔਰ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 18 अगस्त 2021 3 ਭਾਦੋ ਨਾਨਕ ਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਕੇ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਲਕਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਹੈ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਹਮੇਸ਼ਾ ਤਰ੍ਹਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਗਗਨਦੀਪ ਸਿੰਘ ਹੋਰਾਂ ਵੱਲੋਂ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ, ਔਰ ਉਹਨਾਂ ਨੇ TV 84 ਵੱਲੋਂ ਅਫਗਾਨਿਸਤਾਨ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਐਨਾਲਿਸਿਸ ਕਰਨ ਲਈ ਸਾਰੀ ਟੀਮ ਅਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਨੂੰ ਵਧਾਈ ਦਿੱਤੀ ਹੈ। ਔਰ ਸਾਊਥ ਏਸ਼ੀਆ ਖਿੱਤੇ ਵਿੱਚ ਆ ਰਹੀਆਂ ਜਿਹੜੀਆਂ ਤਬਦੀਲੀਆਂ ਤੇ ਸਾਨੂੰ ਕਹਿੰਦੇ ਨੇ ਪੂਰੀ ਜਿਹੜੀ ਤਿੱਖੀ ਨਜ਼ਰ ਹੈ ਉਹ ਰੱਖਣੀ ਚਾਹੀਦੀ ਹੈ। ਸੋ TV 84 ਦੇ ਦਰਸ਼ਕ ਜਿਹੜੇ ਨੇ ਵੱਧ ਤੋਂ ਵੱਧ ਫਾਈਨੈਂਸ਼ੀਅਲ ਮਦਦ ਕਰਨ ਤਾਂ ਜੋ ਸਾਡਾ ਜਿਹੜਾ ਮੀਡੀਆ ਹੈ ਹੋਰ ਵੀ ਮਜ਼ਬੂਤ ਹੋ ਸਕੇ। ਸੋ ਅਸੀਂ ਸਰਦਾਰ ਗਗਨਦੀਪ ਸਿੰਘ ਹੋਰਾਂ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਲਈ। ਸੋ ਅਸੀਂ ਵੀ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਵਰਲਡ ਵਾਈਡ ਜਿਹੜਾ ਇਸ਼ੂ ਹੈਗਾ ਅਫਗਾਨਿਸਤਾਨ ਤੇ ਤਾਲਿਬਾਨ ਦਾ, ਉਹ ਮੇਨ ਜਿਹੜਾ ਹੈ ਇਸ਼ੂ ਬਣਿਆ, ਚਰਚਾ ਦਾ ਵਿਸ਼ਾ ਬਣਿਆ ਹੋਇਆ। ਸੋ ਅੱਜ ਵੀ ਅਸੀਂ ਉਸ ਦੇ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਜਿਹੜਾ ਸਾਰਾ ਅਫਗਾਨਿਸਤਾਨ ਫਤਹ ਕਰਨ ਤੋਂ ਬਾਅਦ ਹੁਣ ਤਾਲਿਬਾਨ ਸਰਵ ਪਰਮਾਨਿਤ ਸਰਕਾਰ ਬਣਾਉਣ ਲਈ ਗੱਲਬਾਤ ਵਿੱਚ ਜਿਹੜਾ ਹੈ ਉਹ ਰੁੱਝ ਗਏ ਹਨ। ਸੋ ਭਾਵੇਂ ਕਿ ਛੋਟੀਆਂ-ਮੋਟੀਆਂ ਘਟਨਾਵਾਂ ਵਿਰੋਧੀਆਂ ਵੱਲੋਂ ਬਹੁਤ ਵੱਡੀਆਂ ਕਰਕੇ ਪ੍ਰਚਾਰੀਆਂ ਜਾ ਰਹੀਆਂ ਹਨ, ਪਰ ਤਾਲਿਬਾਨ ਬੜੇ ਸਹਿਜ ਵਿੱਚ ਰਹਿੰਦਿਆਂ ਸਾਰੇ ਗਰੁੱਪਾਂ ਨੂੰ ਨਾਲ ਲੈ ਕੇ ਚੱਲਣ ਦੇ ਆਰ ਵਿੱਚ ਹਨ ਅਤੇ ਅੱਡ-ਅੱਡ ਦੇਸ਼ਾਂ ਨਾਲ ਵੀ ਉਹਨਾਂ ਨੇ ਆਪਣਾ ਜਿਹੜਾ ਰਾਬਤਾ ਉਹ ਬਣਾਇਆ ਹੋਇਆ ਹੈ। ਸੋ ਜੇ ਤਾਲਿਬਾਨ ਇਸ ਸਾਂਝੇ ਯਤਨ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਇਹ ਉਹਨਾਂ ਲਈ ਅਫਗਾਨਿਸਤਾਨ ਦੀ ਫੌਜੀ ਜਿੱਤ ਤੋਂ ਬਾਅਦ ਦੂਸਰੀ ਵੱਡੀ ਡਿਪਲੋਮੈਟਿਕ ਜਿਹੜੀ ਹੈ ਉਹ ਜਿੱਤ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਅਸੀਂ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ, ਸਾਰੇ ਵਿਊਅਰਸ ਦਾ, ਜੀ, ਕਿ ਸਾਡੀ ਜਿਹੜੀ ਅਫਗਾਨਿਸਤਾਨ ਸੰਬੰਧੀ ਪਹੁੰਚ ਹੈ ਜਾਂ ਜੋ ਸਾਡੀ ਸਮਝ ਮੁਤਾਬਕ ਅਸੀਂ ਉਸ ਸਿਚੁਏਸ਼ਨ ਨੂੰ ਬਿਆਨਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਨੂੰ ਬਹੁਤ ਐਪਰੀਸ਼ੀਏਟ ਕੀਤਾ ਗਿਆ ਜੀ, ਔਰ ਬਹੁਤ ਸਾਰੇ ਮੈਸੇजेस, ਕਾਲਸ ਔਰ ਈਮੇਲਸ ਨੇ, ਔਰ ਮੈਂ ਸਾਂਝੇ ਤੌਰ ਦੇ ਉੱਤੇ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਪਾਂਸਰਸ ਵੀਰ ਗਗਨਦੀਪ ਸਿੰਘ ਜਿਹੜੇ ਨਿਊਯਾਰਕ 'ਚ ਰਹਿੰਦੇ ਨੇ, ਉਹਨਾਂ ਨੇ ਵੀ ਜਦੋਂ ਅਮਰਵੀਰ ਸਿੰਘ ਹੋਰਾਂ ਨਾਲ ਰਾਬਤਾ ਕੀਤਾ ਤੇ ਉਹਨਾਂ ਨੇ ਵੀ ਜਿਵੇਂ TV 84 ਵੱਲੋਂ ਜਿਹੜੀ ਪਹੁੰਚ ਅਫਗਾਨਿਸਤਾਨ ਦੀ ਹਕੀਕਤ ਦੇ ਉੱਤੇ ਅਪਣਾਈ ਗਈ ਹੈ, ਉਸ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ। ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਉਹਨਾਂ ਨੇ ਇਸ ਇਸ਼ੂ ਦੀ ਗਹਿਰਾਈ ਨੂੰ ਸਮਝਿਆ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਬੇਸ਼ੱਕ ਸ਼ਾਇਦ ਸਾਡਾ ਵਿਊ ਪੁਆਇੰਟ ਜੋ ਹੈ ਉਹ ਮਾਈਨੋਰਿਟੀ 'ਚ ਹੀ ਹੋਏ ਵਿਦਨ ਵੀ, ਕਿਉਂਕਿ ਅਜੇ ਵੀ ਸਾਡਾ ਇੱਕ ਵੱਡਾ ਤਬਕਾ ਜਿਨ੍ਹਾਂ ਨੂੰ ਹਲਕੀਆਂ ਫੁਲਕੀਆਂ ਗੱਲਾਂ ਜਾਂ ਚੁਟਕਲਿਆਂ ਵਾਲੀਆਂ ਗੱਲਾਂ ਤੋਂ ਬਿਨਾਂ ਕੋਈ ਡੀਪਰ ਕਿਸੇ ਖਿੱਤੇ ਨਾਲ ਕੋਈ ਲਾਗਾ ਦੇਗਾ ਨਹੀਂ, ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਔਰ ਉਸ ਕਿਸਮ ਦੇ ਸਸਤੇ ਜੇ ਟਾਕ ਸ਼ੋਆਂ ਤੇ ਬੈਠ ਕੇ ਜਾਂ ਰੇਡੀਓ ਕਾਲਾਂ ਰਾਹੀਂ ਉਹ ਆਪਣੇ ਜਿਹੜਾ ਉਹ ਮਨ ਦੀ ਪੜਾਸ ਕੱਢਦੇ ਨੇ ਔਰ ਜਦੋਂ ਕੋਈ ਕਦੀ ਘਟਨਾ ਉਹ ਭਾਵੇਂ ਭਾਰਤੀ ਏਜੰਸੀਆਂ ਕਰਵਾਉਣ ਜਾਂ ਕੋਈ ਜਨੂਨੀ ਕਰੇ, ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣਾ ਸੀ, ਉਸ ਨੂੰ ਲੈ ਕੇ ਵੀ ਫਿਰ ਉਹ ਆਪਣੇ ਆਪ ਨੂੰ ਖਾਲਿਸਤਾਨੀ ਕਹਿਣ ਵਾਲੇ ਵੀ ਉਹੀ ਖੇਡ ਖੇਡਣ ਲੱਗ ਜਾਂਦੇ ਨੇ ਜਿਹੜੀਆਂ ਭਾਰਤੀ ਏਜੰਸੀਆਂ ਖੇਡਦੀਆਂ ਨੇ ਜਾਂ ਉਹਨਾਂ ਦੇ ਟੁੱਚੇ ਮਨਜਿੰਦਰ ਸਿਰਸੇ ਵਰਗੇ ਲੋਕ ਖੇਡਦੇ ਨੇ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਸਾਡੇ ਲਈ ਸਿੱਖ ਹਿੱਤ, ਸਿੱਖ ਇੰਟਰਸਟ ਇਹ ਨੰਬਰ 1 ਤੇ ਨੇ, ਪਰ ਜਦੋਂ ਤੁਸੀਂ ਗਰਾਊਂਡ ਜਾਂ ਜਿਹਨੂੰ ਜ਼ਮੀਨੀ ਹਕੀਕਤ ਕਹਿੰਦੇ ਹੋ ਦੇਖਦੇ ਆ ਤੇ ਫਿਰ ਤੁਹਾਨੂੰ ਇਹ ਵੀ ਦੇਖਣਾ ਪਏਗਾ ਕਿ ਲਾਰਜਰ ਕੰਟੈਕਸਟ ਦੇ ਵਿੱਚ ਸਿੱਖ ਹਿੱਤ, ਸਿੱਖ ਕੌਮ ਜਿਹੜੀ ਦੋ ਉਸ ਖਿੱਤੇ ਦੇ ਵਿੱਚ ਅਸੀਂ ਭਾਰਤ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰੀਏ ਤੇ ਉਹਨਾਂ ਦੇ ਵਿਚਕਾਰ ਸਾਡੀ ਸਿਵਲਾਈਜੇਸ਼ਨ, ਸਾਡੀ ਕੌਮ ਇੱਕ ਸੈਂਡਵਿਚ ਵਾਂਗ ਹੈ। ਦੋਨੋਂ ਪਾਸੇ ਵਾਪਰਨ ਵਾਲੀਆਂ ਘਟਨਾਵਾਂ ਜਿਹੜੀਆਂ ਨੇ ਉਹਨਾਂ ਤੋਂ ਅਸੀਂ ਭਿੱਜ ਨਹੀਂ ਰਹਿ ਸਕਦੇ, ਉਹਦਾ ਅਸਰ ਸਾਡੇ ਤੇ ਹੋਣਾ ਹੈ। ਫਿਰ ਇਹ ਵੀ ਨਹੀਂ ਹੈ ਕਿ ਇਹਨਾਂ ਦੋਨਾਂ ਖਿੱਤਿਆਂ ਜਾਂ ਦੋਨਾਂ ਮੁਲਕਾਂ ਨਾਲ ਹੀ ਸਾਡੀ ਗੱਲ ਜੁੜੀ ਹੋਈ ਹੈ। ਅਫਗਾਨਿਸਤਾਨ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਕਦੇ ਵਸਦੇ ਸਨ ਔਰ 79 ਤੋਂ ਬਾਅਦ ਦੀਆਂ 1979 ਤੋਂ ਬਾਅਦ ਦੀਆਂ ਘਟਨਾਵਾਂ ਨੇ ਹਾਲਾਤ ਜਿਸ ਕਿਸਮ ਦੇ ਪੈਦਾ ਕੀਤੇ ਕਿ ਅੱਜ 200-250 ਦੇ ਕਰੀਬ ਪਰਿਵਾਰ ਹੀ ਉੱਥੇ ਨੇ। ਬੇਸ਼ੱਕ ਇੱਕ ਵੀ ਸਿੱਖ ਕਿਤੇ ਹੋਏਗਾ, ਉਹਦੀ ਸਿਕਿਉਰਿਟੀ, ਉਹਦੇ ਇੰਟਰਸਟ ਸਾਡੇ ਲਈ ਵਾਚ ਕਰਨੇ ਇਹ ਜ਼ਰੂਰੀ ਨੇ, ਪਰ ਜੇ ਅਸੀਂ ਸਿਰਫ ਤੇ ਸਿਰਫ ਨੈਗੇਟਿਵਿਟੀ ਜਾਂ ਇੱਕ ਪਾਸੜ ਨਾ ਪੱਖੀ ਗੱਲਾਂ ਕਰਾਂਗੇ ਫਿਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਈ ਜਿੱਥੇ ਜਿੱਥੇ ਇਸਲਾਮਿਕ ਮੁਲਕਾਂ ਦੇ ਵਿੱਚ, ਕੱਲਾ ਇਹੀ ਨਹੀਂ, ਪਾਕਿਸਤਾਨ ਜਾਂ ਅਫਗਾਨਿਸਤਾਨ, ਮਲੇਸ਼ੀਆ ਦੇ ਵਿੱਚ 1.5 ਤੋਂ 2 ਲੱਖ ਸਿੱਖ ਵਸਦੇ ਨੇ ਔਰ ਉਹ 5ਵੀਂ ਜਨਰੇਸ਼ਨ ਹੈ, ਉਹ ਵੀ ਉਸ ਇਸ ਮੁਸਲਿਮ ਮੈਜੋਰਿਟੀ ਸਟੇਟ ਦੇ ਵਿੱਚ ਬੜੀ ਸ਼ਾਨ ਆਨ ਦੇ ਨਾਲ ਰਹਿੰਦੇ ਨੇ। ਬਾਕੀ ਜਿੱਥੇ ਵੀ ਮਾਈਨੋਰਿਟੀਜ਼ ਨੇ, ਇੱਥੇ ਅਮਰੀਕਾ ਕੈਨੇਡਾ 'ਚ ਰਹਿੰਦੇ ਆ ਜਿੱਥੇ ਕਿ ਸਾਰੇ ਕਾਨੂੰਨ ਹਰ ਇੱਕ ਦੇ ਨਾਲ ਜਿਹੜਾ ਉਹ ਬਰਾਬਰੀ ਦੀ ਗੱਲ ਕਰਦੇ ਨੇ, ਇੱਥੇ ਕਿਹੜੀ ਸਾਡੇ ਬੱਚੇ ਬੁਲਿੰਗ ਦਾ ਸ਼ਿਕਾਰ ਨਹੀਂ ਹੁੰਦੇ ਜਾਂ ਹਜ਼ਾਰਾਂ ਇਨਸੀਡੈਂਟਸ ਹੀਟ ਕ੍ਰਾਈਮ ਦੀਆਂ ਅਮਰੀਕਾ 'ਚ ਹੋਈਆਂ, ਪਰ ਅਸੀਂ ਅਮਰੀਕਨ ਸਿਸਟਮ ਨੂੰ ਤਾਂ ਨਹੀਂ ਭੰਡਣ ਲੱਗ ਜਾਂਦੇ ਜਾਂ ਅਮਰੀਕਾ ਦੇ ਸਾਰੀ ਜਿਹੜੀ ਮੈਜੋਰਿਟੀ ਵਾਈਟ ਰੇਸ ਦੇ ਖਿਲਾਫ ਤੇ ਬਿਆਨਬਾਜ਼ੀ ਨਹੀਂ ਕਰਦੇ। ਅਸੀਂ ਇਹੀ ਸਮਝਦੇ ਹਾਂ ਕਿ ਭਾਈ ਜਿੱਥੇ ਇਨਸਾਫ ਲਿਆ ਜਾ ਸਕਦਾ ਹੈ ਸਾਨੂੰ, ਹਾਂ ਜਿੱਥੇ ਸਟੇਟ ਜਿਹੜੀ ਹੈ ਉਹ ਡਿਸਕ੍ਰਿਮੀਨੇਟ ਕਰ ਰਹੇ ਹੋ, ਉਹੀ ਲੋਕ ਜਿਹੜੇ ਇੱਕ ਘਟਨਾ ਕਿਤੇ ਗਵਾਂਢ 'ਚ ਵਾਪਰਦੀ ਹੈ ਤੇ ਉਸ ਦੇ ਉੱਤੇ ਉਹਨਾਂ ਨੇ ਪੂਰਾ 24 ਘੰਟੇ ਮੂੰਹ ਨੂੰ ਜਿਹੜਾ ਉਹ ਪੌਂਪੂ ਬੰਨਿਆ ਹੁੰਦਾ, ਪਰ ਉਸੇ ਹੀ ਭਾਰਤ ਦੇ ਵਿੱਚ ਜਿੱਥੇ ਸਟੇਟ ਦੀ ਪਾਲਿਸੀ ਡਿਸਕ੍ਰਿਮੀਨੇਸ਼ਨ ਦੀ ਹੈ, ਜਿੱਥੇ ਉਹਨਾਂ ਦੀ ਸਟੇਟ ਤੁਹਾਨੂੰ ਇੱਕ ਅੱਡ ਮਜ਼ਹਬ ਦੇ ਤੌਰ ਤੇ ਰੈਕਗਨਾਈਜ਼ ਨਹੀਂ ਕਰਦੀ, ਜਿਨ੍ਹਾਂ ਨੇ ਤੁਹਾਡੇ ਇਤਿਹਾਸਕ ਗੁਰਦੁਆਰੇ ਉਹ ਗਿਆਨ ਗੋਦੜੀ ਹੋਏ ਹਰਿਦੁਆਰ ਦਾ, ਡਾਂਗਮਾਰ ਹੋਏ ਸਿੱਕਮ ਦਾ ਜਾਂ ਮੰਗੂ ਮੱਠ ਹੋਏ ਜਗਨਨਾਥਪੁਰੀ ਉੜੀਸਾ ਦੇ ਵਿੱਚ ਉਹ ਮਿਟਾਈ ਦਿੱਤੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 2015 ਤੋਂ 6 ਸਾਲ ਹੋ ਗਏ ਨੇ, ਉਹਨਾਂ ਨੂੰ ਜਿਹੜਾ ਇਹ ਨਜ਼ਰ ਨਹੀਂ ਆਉਂਦਾ ਹੈ ਵੀ ਉੱਥੇ ਡਰਾਮੇਬਾਜ਼ੀ ਇੱਧਰ ਕਰ ਲਿਆ। ਹੁਣ ਉਹ ਸੁਮੇਧ ਸੈਣੀ ਦੀ ਅੱਜ ਖਬਰ ਬੜੀ ਜੇ ਆ ਗਿਆ, ਫੜ ਲਿਆ, ਦੂਜਾ ਆਪ ਜਾ ਕੇ ਉਹ ਗਿਆ ਔਰ ਉਹਨੂੰ ਕੀ ਉਹਦੇ ਤੇ ਕੀ ਆਂਚ ਆਏਗੀ ਜਾਂ ਉਹਦਾ ਕੋਈ ਵਾਲ ਵੀ ਵੰਗਾ ਨਹੀਂ ਕਰੇਗਾ, ਏਜੰਸੀਆਂ ਦੀ ਖੇਡ ਹੈ। ਪਰ ਦੂਸਰੇ ਪਾਸੇ ਜਿੱਥੇ ਹਕੂਮਤ ਇੱਕਦਮ ਐਕਟ ਕਰਦੀ ਹੈ, ਸਟੇਟ ਤੁਹਾਡੇ ਨਾਲ ਸਿੰਪੈਥਾਈਜ਼ ਕਰਦੀ ਹੈ, ਜੋ ਜਿਹਨੇ ਉਸ ਜਨੂਨੀ ਨੇ ਜੋ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਸਟੈਚੂ ਦੇ ਨਾਲ, ਉਹਨੂੰ ਚੁੱਕ ਕੇ ਬਿਹਾਈਂਡ ਬਾਰ ਦਿੱਤਾ ਜਾਂਦਾ ਤੇ ਤੁਸੀਂ ਇੱਥੇ ਬੈਠੇ ਸਵਾਏ ਨਫ਼ਰਤ ਤੋਂ ਤੁਹਾਡੇ ਕੋਲ ਹੋਰ ਕੁਝ ਨਹੀਂ ਰਿਹਾ ਹੈ।
ਇਹੋ ਜਿਹਾ ਹੀ ਵਰਤਾਰਾ 47 ਦੇ ਪੀਰੀਅਡ 'ਚ ਇਸ ਕਿਸਮ ਦੇ ਲੋਕ ਜਿਹੜੇ ਕੰਮ ਅਖਲੀ ਦਾ ਸ਼ਿਕਾਰ ਨੇ, ਜਿਹੜੇ ਇੱਕ ਬਿਲਕੁਲ ਉਸ ਕਿਸਮ ਦੇ, ਅੱਜ ਤਾਂ TRP ਦਾ ਰੌਲਾ ਹੈ ਕਿ ਵੀ ਤੁਸੀਂ ਜਿੰਨੀਆਂ ਗਾਲਾਂ ਕੱਢੋ, ਜਿੰਨਾ ਭੌਂਕੋ, ਜਿੰਨੀ ਨੈਗੇਟਿਵਿਟੀ ਕਰੋ, ਉੱਥੇ ਮਨਜਿੰਦਰ ਸਰਸਾ ਰੱਖਿਆ ਹੋਇਆ ਹੈ। ਔਰ ਇਸ ਕਿਸਮ ਦੇ ਹਾਲ ਜਿਹੜੇ ਨੇ ਉਹ ਕੈਪਟਨ ਅਮਰਿੰਦਰ, ਉਹਦੇ ਅਸੀਂ ਟਵੀਟ ਦੀ ਗੱਲ ਕੀਤੀ ਸੀ ਕਿ ਭਾਈ ਦੁਨੀਆ 'ਚ ਹਰ ਕੋਈ ਵੱਡੇ ਵੱਡੇ ਮੁਲਕ, ਜਿਸ ਅਮਰੀਕਾ ਨਾਲ 20 ਸਾਲ ਤਾਲਿਬਾਨ ਨੇ ਜੰਗ ਲੜੀ, ਜਿਨ੍ਹਾਂ ਨੇ ਕਿੰਨਾ ਨੁਕਸਾਨ ਕੀਤਾ, 2 ਤੋਂ 3 ਟ੍ਰਿਲੀਅਨ ਡਾਲਰ ਇਹਨਾਂ ਦੇ ਸਪੈਂਡ ਹੋਏ, ਲੇਕਿਨ ਵਿਜ਼ਡਮ ਤਾਂ ਇਹੀ ਹੁੰਦੀ ਹੈ ਕਿ ਵੀ ਉਹੀ ਅਮਰੀਕਾ ਹੈ, ਉਹਨਾਂ ਦੇ ਤਾਲਿਬਾਨ ਦੇ ਨਾਲ ਜਿਹੜਾ ਉਹ ਨੈਗੋਸ਼ੀਏਸ਼ਨ 'ਚ ਵੀ ਆਉਂਦਾ ਹੈ। ਔਰ ਕੌਣ ਨੈਗੋਸ਼ੀਏਸ਼ਨ 'ਚ ਆਉਂਦਾ ਹੈ? ਟਰੰਪ। ਜੇ ਇਸ ਬਾਰੇ ਐਕਸਟ੍ਰੀਮ ਲਾਈਨ ਦੇ ਉੱਤੇ ਸੋਚਿਆ ਜਾਂਦਾ ਹੈ ਕਿ ਜੀ ਅਮਰੀਕਾ ਫਸਟ, ਔਰ ਜਿਹੜਾ ਦੂਜੇ ਪਾਸੇ ਹਰ ਪਾਸਿਓਂ ਕੱਟ ਆਫ ਕਰਨ ਦੀ ਲਾਈਨ, ਪਰ ਉਹ ਉਹਨੇ ਜ਼ਲਮੇ ਖਲੀਲਜ਼ਾਦ ਨੂੰ ਉਹਨੇ ਅਪਾਇੰਟ ਕੀਤਾ ਗੱਲਬਾਤ ਲਈ ਕਿ ਭਾਈ ਗੱਲ ਕਰੋ, ਔਰ ਉਹਦੇ ਪੀਰੀਅਡ 'ਚ ਇਹ ਐਗਰੀਮੈਂਟ ਸਾਈਨ ਹੁੰਦਾ ਹੈ ਫਰਵਰੀ 2020। ਸੋ ਮਤਲਬ ਇਹ ਹੈ ਵੀ ਘੱਟੋ ਘੱਟ ਜੇ ਅਸੀਂ ਅਮਰੀਕਾ ਕੈਨੇਡਾ 'ਚ ਬੈਠੇ, ਸਾਡੇ ਕੋਲ ਆਪਣੀ ਫਰੀडम ਆਫ ਐਕਸਪ੍ਰੈਸ਼ਨ ਹੈ, ਇਹ ਕਹਿਣ ਦਾ ਹੱਕ ਹੈ, ਜਿਹੜੀ ਬਿਊਟੀ ਹੈ ਇਹਨਾਂ ਦੇ ਸਿਸਟਮ ਦੀ। ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਉਸ ਫਰੀडम ਨੂੰ ਜਿੱਥੇ ਗੱਲ ਬਣਦੀ ਹੈ ਕਹਿਣ ਦੀ, ਉਹਦੀ ਥਾਂ ਦੇ ਉੱਤੇ ਜਿੱਥੇ ਲਾਰਜਰ ਇੰਟਰਸਟ, ਇਹ ਠੀਕ ਹੈ, ਮਾਈਨੋਰਟੀਜ਼ ਹਰ ਥਾਂ ਤੇ ਉਹ ਪ੍ਰੋਬਲਮ ਚੋਂ ਗੁਜ਼ਰਦੀਆਂ। ਸਾਡੇ ਲਈ ਹੋਰ ਵੀ ਅਸੀਂ ਬੇਕਰੀ ਕੌਮ ਹੈ, ਸਾਡੇ ਲਈ ਕੋਈ ਹਾਂ ਦਾ ਨਾਰਾ ਮਾਰਨ ਵਾਲਾ ਨਹੀਂ ਹੈ ਜੋ ਇਹ ਸਾਰੇ ਪੀਰੀਅਡ ਦੇ ਵਿੱਚ ਅਸੀਂ ਆਪਣੇ ਬਲਬੂਤੇ ਦੇ ਉੱਤੇ ਆਪਣੀ ਥਾਂ ਬਣਾਉਣੀ ਹੈ। ਲੇਕਿਨ ਸਾਨੂੰ ਹਰ ਗੱਲ ਇਹ ਸਮਝਦਾਰੀ ਦੇ ਨਾਲ, ਕਿਉਂਕਿ ਸਿੱਖ ਹਰ ਥਾਂ ਬੈਠੇ ਨੇ, ਹਰ ਮੁਲਕ 'ਚ ਬੈਠੇ ਨੇ, ਔਰ ਇਹ ਵੀ ਅਸੀਂ ਦੇਖਣਾ ਜਿੱਥੇ ਸਾਨੂੰ ਇਹ ਸਾਰਾ ਪਾਰਟ, ਉਸ ਜਦੋਂ ਅਸੀਂ ਖਿੱਤੇ ਦੀ ਗੱਲ ਕਰ ਰਹੇ ਹਾਂ, ਔਰ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਜਿਹੜਾ ਲਗਭਗ 25 ਸਾਲ ਤੋਂ, ਜਿੱਥੇ ਮੈਂ ਬੁੱਧਵਾਰ ਉਸ ਦੇ ਵਿੱਚ ਐਜ਼ ਏ ਹੋਸਟ, ਜਿਹੜਾ ਐਜ਼ ਏ ਗੈਸਟ ਹੁੰਦਾ, ਅੱਜ ਵੀ ਮੈਂ ਇਹ ਗੱਲ ਕਹੀ, ਮੈਂ ਕਿਹਾ ਜੀ ਅਸੀਂ 47 ਦੀ ਲੀਡਰਸ਼ਿਪ ਨੂੰ ਕੋਸਦੇ ਰਹਿੰਦੇ ਹਾਂ ਅਜੇ ਤੱਕ ਵੀ ਕਿ ਜੀ ਉਹਨਾਂ ਨੇ ਮੌਕਾ ਗਵਾਇਆ। ਹੁਣ ਵੀ ਜੋ ਕੁਝ ਅਫਗਾਨਿਸਤਾਨ 'ਚ ਹੋਇਆ, ਜੋ ਚਾਈਨਾ ਦੇ ਨਾਲ ਚੱਲ ਰਿਹਾ ਹੈ, ਜੋ ਸਾਊਥ ਚਾਈਨਾ ਸੀ 'ਚ ਚੱਲ ਰਿਹਾ ਹੈ, ਬਹੁਤ ਜਲਦੀ ਇੱਕ ਅਪਰਚੁਨਿਟੀ ਜਿਹੜੀ ਹੈ ਸਾਡੇ ਦਰਾਂ ਦੇ ਉੱਤੇ, ਸਾਡੇ ਦਰਵਾਜ਼ਿਆਂ ਦੇ ਉੱਤੇ ਦਸਤਕ ਦੇਣ ਵਾਲੀ ਹੈ, ਜਿਹੜੀ ਖਾਲਿਸਤਾਨ ਦੀ ਕਾਇਮੀ ਦੀ ਹੈ। ਪਰ ਜੇ ਅਸੀਂ ਇਸ ਕਿਸਮ ਦੀ ਰਿਐਕਟਿਵ ਅਪਰੋਚ ਹੀ ਰੱਖੀ, ਹਰ ਇਸ਼ੂ ਨੂੰ ਜਿਹੜਾ ਉਹ ਮਜ਼ਹਬੀ ਨਫ਼ਰਤ ਦੇ ਐਂਗਲ ਤੋਂ ਦੇਖਣ, ਔਰ ਦੂਜੇ ਔਰ ਉਹੀ ਜਾਣੇ ਅਣਜਾਣੇ 'ਚ ਹਿੰਦੂਤਵੀਆਂ ਦੀ ਗੇਮ ਹੀ ਖੇਡੀ, ਤੇ ਫਿਰ ਠੀਕ ਹੈ, ਫਿਰ ਤਾਂ ਉਹੀ ਹੈ ਕਿ ਵੀ ਹੈਵ ਲਰਨਡ ਨਥਿੰਗ, ਵੀ ਹੈਵ ਫॉरगॉटन ਨਥਿੰਗ। ਸੋ ਮੈਂ ਵੀਰ ਗਗਨਦੀਪ ਸਿੰਘ ਜਿਨ੍ਹਾਂ ਨੇ ਇਸ ਪਹੁੰਚ ਨੂੰ ਪਛਾਣਿਆ, ਔਰ ਮੈਂ ਇਹ ਦੇਖ ਰਿਹਾ ਕਿ ਸਾਡੀ ਯੰਗਰ ਜਨਰੇਸ਼ਨ, 올ਡਰ ਤਾਂ ਅਜੇ ਵੀ ਇੱਕ ਬਾਇਸ ਦੇ ਵਿੱਚ ਫਸੀ ਹੋਈ ਹੈ, ਉਹੀ ਨੈਰੇਟਿਵ ਜੋ ਕੋਈ ਬਿਲਡ ਕਰਕੇ ਦਿੰਦਾ ਉਹਨੂੰ ਅੱਗੇ ਤੋੜ ਦਿੰਦੇ ਨੇ, ਪਰ ਯੰਗਰ ਜਨਰੇਸ਼ਨ ਇਸ ਨੂੰ ਦੇਖ ਰਹੀ ਹੈ। ਔਰ ਇਹੀ ਕਾਰਨ ਹੈ ਕਿ ਬਹੁਤ ਸਾਰਿਆਂ ਨੇ ਜਿਹੜੀ ਤਾਲਿਬਾਨ ਦੀ ਜੰਗਜੂ ਸਪਿਰਿਟ ਸੀ, ਔਰ ਇਹ ਗੱਲ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਰਹੇ ਕਿ ਭਾਈ ਇਹ ਮੁਖਤਲਿਫ ਆਈਡੀਓਲੋਜੀਜ਼ ਨੇ ਬੇਸ਼ੱਕ, ਪਰ ਸਾਂਝ ਕੀਚੈ ਗੁਣਾ ਕੇਰੀ ਛੋੜ ਆਪ ਗੁਣ ਚੱਲੀਏ। ਤੁਸੀਂ ਦੇਖੋ ਕਿ ਭਾਈ ਕਿਵੇਂ, ਔਰ ਇਹ ਵੀ ਇਸ ਲਈ ਵੀ ਸਾਡਾ ਕਹਿਣਾ ਬਣਦਾ, ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਉਹ ਗੁਆਂਢੀ ਦਾ ਰੂਪ ਭਾਵੇਂ ਨਾ ਚੜੇ, ਮੱਤ ਆ ਜਾਂਦੀ ਹੈ, ਮੱਤ ਜ਼ਰੂਰ ਆ ਜਾਂਦੀ ਹੈ। ਕਿ ਭਾਈ ਜੇ ਸਾਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਜਦੋਂ ਤੁਸੀਂ ਡਿਟਰਮਿੰਡ ਹੁੰਦੇ ਹੋ ਕਿਸੇ ਗੱਲ ਦੇ ਲਈ, ਆਪਣੀ ਆਜ਼ਾਦੀ ਦੇ ਲਈ, ਖਾਸ ਤੌਰ ਤੇ ਆਪਣੇ ਮਜ਼ਹਬ ਦੇ ਲਈ, ਆਪਣੇ ਫੇਥ ਦੇ ਲਈ, ਤਾਂ ਫਿਰ ਕੋਈ ਤਾਕਤ ਵੱਡੀ ਤਾਕਤ ਨਹੀਂ ਹੁੰਦੀ। ਅਮਰੀਕਾ ਦੇ B-52 ਬੰਬਰਸ ਜਿਨ੍ਹਾਂ ਨੇ ਕਾਰਪੇਟ ਟੂ ਕਾਰਪੇਟ ਬੰਬਿੰਗ ਕੀਤੀ, ਇੱਕ ਸਟੇਜ ਤੇ ਅਮਰੀਕਾ ਦੀ ਫੌਜ ਓਬਾਮਾ ਪੀਰੀਅਡ 'ਚ 2010 ਦੇ ਨੇੜੇ ਤੇੜੇ ਜਿਹੜੀ ਹੈ ਉਹ 1 ਲੱਖ ਨੂੰ ਕ੍ਰਾਸ ਕਰ ਗਈ, ਇਕੱਲੇ ਅਮਰੀਕਨ, ਔਰ ਨੈਟੋ ਮਿਲਾ ਕੇ 1.5 ਲੱਖ ਤੋਂ ਜ਼ਿਆਦਾ, ਔਰ ਫੁੱਲ ਫਲੈਜਡ 에ਅਰ ਫੋਰਸ, ਜਿੰਨੇ ਡਰੋਨ ਅਟੈਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਏ, ਔਰ ਹਰ ਡਰੋਨ ਅਟੈਕ ਦੇ ਲਈ ਵਾਈਟ ਹਾਊਸ ਤੋਂ ਅਪਰੂਵਲ ਹੁੰਦੀ ਹੈ। ਔਰ ਇਸ ਸਾਰੇ ਦੇ ਚੱਲਣ ਤੋਂ ਬਾਅਦ ਵੀ ਜੇ ਉਹੀ ਜਿਨ੍ਹਾਂ ਨੂੰ ਇਹਨਾਂ ਨੇ ਰੈਗ ਟੈਗ ਮਿਲੀਸ਼ੀਆ ਕਿਹਾ ਸੀ ਕਿ ਐਵੇਂ ਦਰਿਦਰੀ ਜੈ ਔਰ ਗਰੀਬ ਲੁਕਿੰਗ, ਉਹਨਾਂ ਨੇ ਜੇ ਇਕੱਲਾ ਇਹੀ ਨਹੀਂ ਹੈ, ਮੈਂ ਜਦੋਂ ਅੱਜ ਇਹ ਗੱਲ ਕਰ ਰਿਹਾ ਕਿ ਭਾਈ ਉਹਨਾਂ ਨੇ ਫੌਜੀ ਅਮਲ ਦੇ ਵਿੱਚ ਤਾਂ ਅਨਪ੍ਰੈਸੀਡੈਂਟਡ ਇੱਕ ਹਿਸਟਰੀ ਲਿਖੀ ਹੈ। ਅਨਪ੍ਰੈਸੀਡੈਂਟਡ ਇਸ ਲਈ ਕਿ ਜਿਸ ਸਪੀਡ ਨਾਲ, ਔਰ ਇਹ ਨਹੀਂ ਹੈ ਦੁਨੀਆ 'ਚ ਅੱਜ ਅਸੀਂ ਕਿੱਥੋਂ ਪੈਗਾਸਸ ਤੋਂ ਲੈ ਕੇ ਦੁਨੀਆ 'ਚ ਸਪਾਈਂਗ ਦੂਜੇ ਤੀਜੇ ਦੇ ਕਿੰਨੇ ਇੰਸਟਰੂਮੈਂਟ ਅਵੇਲੇਬਲ ਨੇ, ਹਜ਼ਾਰਾਂ ਪੇਅਰਸ ਆਫ ਆਈਜ਼ ਐਂਡ ਈਅਰਸ ਅਮਰੀਕਨ ਇੰਟੈਲੀਜੈਂਸ ਏਜੰਸੀਆਂ, ਬ੍ਰਿਟਿਸ਼ ਔਰ ਇਜ਼ਰਾਈਲੀ ਔਰ ਦੂਜਿਆਂ ਦੀਆਂ, ਉਹ ਅਫਗਾਨਿਸਤਾਨ ਦੀ
ਹਰ ਜਿਹੜੀ ਹੈ ਜ਼ਰੇ ਦੇ ਉੱਤੇ ਲੱਗੀਆਂ ਹੋਈਆਂ ਸੀ, ਪੇਅਰਸ ਆਫ ਆਈਜ਼ ਐਂਡ ਈਅਰਸ ਸੀ, ਨਹੀਂ ਪੂਰੇ। ਲੇਕਿਨ ਜੇ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਕਹਿੰਦੀ ਹੈ ਕਿ ਜੀ 90 ਦਿਨ ਲੱਗਣਗੇ ਕਾਬਲ ਲੈਂਦੇ ਆ, ਤੇ ਉਹ ਹਫਤਾ ਨਹੀਂ ਪੈਣ ਦਿੰਦੇ ਔਰ ਜਾ ਕੇ ਪਹੁੰਚ ਜਾਂਦੇ ਨੇ। ਸੋ ਇਹ ਨਹੀਂ ਹੈ, ਉਹਨਾਂ ਨੇ ਕਈ ਕੁਛ ਨੂੰ ਗਲਤ ਸਾਬਤ ਕੀਤਾ ਹੈ। ਔਰ ਅੱਜ ਜਦੋਂ ਮੈਂ ਦੇਖ ਰਿਹਾ ਹੁਣ ਔਰ ਉਹਨਾਂ ਨੇ ਪਹਿਲੀ ਪ੍ਰੈਸ ਕਾਨਫਰੰਸ ਕਰਕੇ ਖਾਸ ਤੌਰ ਤੇ ਜ਼ਿਕਰ ਤਾਂ ਹੋਇਆ ਜ਼ਿਆਦਾ ਜਨਰਲ ਐਮਨੈਸਟੀ ਦਾ, ਉਹਨਾਂ ਨੇ ਕਿਹਾ ਜੀ ਜਨਰਲ ਐਮਨੈਸਟੀ ਹੋਏਗੀ, ਲੇਕਿਨ ਉਹਦੇ ਨਾਲ ਨਾਲ ਜਿਹੜੇ ਹੋਰ ਨੁਕਤੇ ਵੀ ਉਹਨਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਜਿਹੜੇ ਬੁਲਾਰੇ ਸੀ ਜਬੀ ਉਲ ਮੁਜਾਹਿਦ, ਉਹਨਾਂ ਨੇ ਜਿਹੜੇ ਅਹਿਮ ਐਲਾਨ ਕੀਤੇ, ਉਹਦੇ ਚ ਇੱਕ ਬਹੁਤ ਇੰਪੋਰਟੈਂਟ ਐਲਾਨ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਫਗਾਨਿਸਤਾਨ ਤਾਲਿਬਾਨ ਕੋਲ ਆਉਣ ਤੋਂ ਪਹਿਲਾਂ ਵਾਰਲॉर्ड्स ਕੋਲ ਸੀ, ਜਾਂ ਹੁਣ ਵੀ ਜਿਹੜੀ ਅਸ਼ਰਫ ਗਨੀ ਦੀ ਹਕੂਮਤ ਸੀ, ਇਹ ਵਾਰਲॉर्ड्स ਦਾ ਇੱਕ ਮਿਲਗੋਬਾ ਸੀ। ਉਹਦੇ ਚ ਉਹੀ ਸਾਰੇ ਜਿਹੜੇ ਸਭ ਤੋਂ ਜ਼ਿਆਦਾ ਓਪੀਅਮ ਔਰ ਉਹ ਸਾਰੇ ਦੀ ਜਿਹੜੀਆਂ ਜਿਸ ਚੋਂ ਸਾਰੀਆਂ ਡਰੱਗਸ ਬਣਦੀਆਂ ਨੇ ਉਹਦੇ ਵਪਾਰ ਚ ਮੁਲਵਸ ਨੇ। ਔਰ ਜੇ $20 ਬਿਲੀਅਨ ਦੀ ਅਫਗਾਨਿਸਤਾਨ ਦੀ ਟੋਟਲ ਇਕਨੋਮੀ ਹੈ ਤੇ ਘੱਟੋ ਘੱਟ ਇੰਨੀ ਜਾਂ ਇਸ ਤੋਂ ਵੀ ਜ਼ਿਆਦਾ ਡਰੱਗ ਨਾਲ ਸੰਬੰਧਿਤ ਸੀ। ਪਹਿਲਾ ਰਜੀਮ ਵੀ ਜਦੋਂ ਆਇਆ, ਉਹਨਾਂ ਨੇ ਤਾਲਿਬਾਨ ਦੇ ਵੇਲੇ UN ਦੀਆਂ ਰਿਪੋਰਟਸ ਨੇ ਕਿ ਭਾਈ ਉਹਨਾਂ ਨੇ ਉਹ ਭੰਗ ਦੀ, ਪੋਸਤ ਦੀ, ਅਫੀਮ ਦੀ ਖੇਤੀ ਬੰਦ ਕਰ ਦਿੱਤੀ ਸੀ। ਔਰ ਹੁਣ ਵੀ ਇਸ ਪਹਿਲੇ ਐਲਾਨ ਦੇ ਵਿੱਚ ਉਹ ਕਹਿੰਦੇ ਨੇ ਕਿ ਅਸੀਂ ਅਫਗਾਨਿਸਤਾਨ 'ਚ ਪੋਸਤ ਦੀ ਖੇਤੀ ਬੰਦ ਕਰਾਂਗੇ, ਫੀਮ ਦੀ ਪੈਦਾਵਾਰ ਵੀ ਬੰਦ ਕਰਾਂਗੇ। ਸੋ ਜੇ ਇਹ ਸਟੇਬਲ ਹਕੂਮਤ ਬਣ ਜਾਂਦੀ ਹੈ ਤੇ ਕੱਲਾ ਅਫਗਾਨਿਸਤਾਨ ਦੀ ਜਿਹੜੀ ਅਫੀਮ ਜਾਂ ਕ੍ਰੈਕ ਕੋਕੇਨ ਜਾਂ ਹੈਰੋਇਨ ਹੈ ਉੱਥੋਂ ਲਈ ਤਾਂ ਨਹੀਂ ਹੈ, ਉਹ ਉੱਥੋਂ ਨਿਕਲ ਕੇ ਲਾਲ ਲੱਗਦੇ ਤਾਜ਼ਿਕਸਤਾਨ, ਉਜ਼ਬੇਕਿਸਤਾਨ ਚੋਂ, ਸੈਂਟਰਲ ਏਸ਼ੀਆ, ਟਰਕੀ, ਕੈਨੇਡਾ, ਅਮਰੀਕਾ, 50% ਤੋਂ ਜ਼ਿਆਦਾ ਮਾਰਕੀਟ ਤਾਂ ਉਹਨਾਂ ਦੀ ਅਮਰੀਕਾ ਹੈ, ਯੂਰਪ ਹੈ। ਤੁਸੀਂ ਅੰਦਾਜ਼ਾ ਲਾਓ ਜੇ ਉੱਥੇ ਚੈੱਕ ਹੋ ਜਾਂਦਾ ਹੈ ਤੇ ਇਹ ਕਿੰਨਾ ਵੱਡਾ ਜਿਹੜਾ ਅਦਰਵਾਈਜ਼ ਹੋਏਗਾ ਸਾਰੇ ਦੁਨੀਆ ਦੇ ਲਈ ਕਿ ਭਾਈ ਸਾਡੇ ਬੱਚਿਆਂ ਦਾ ਸਾਨੂੰ ਫਿਕਰ ਹੁੰਦਾ ਹੈ ਕਿ ਇਸ ਪਾਸੇ ਨਾ ਜਾਣ। ਫਿਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਮੁਲਕ ਦੀ ਸਰਜ਼ਮੀਨ ਕਿਸੇ ਵੀ ਮੁਲਕ ਦੇ ਖਿਲਾਫ ਨਹੀਂ ਵਰਤਣ ਦਿਆਂਗੇ। ਇਹ ਪਾਰਟ ਆਫ ਦਾ ਡੀਲ ਵੀ ਹੈ ਜਿਹੜਾ ਅਮਰੀਕਨਾਂ ਦੇ ਨਾਲ ਉਹਨਾਂ ਨੇ ਫਰਵਰੀ 2020 ਚ ਕੀਤਾ ਹੈ। ਔਰਤਾਂ ਦੇ ਹਵਾਲੇ ਨਾਲ ਬਹੁਤ ਸਾਰਾ ਰੌਲਾ ਸੀ ਕਿਉਂਕਿ ਪਿਛਲੇ ਉਹਨਾਂ ਦੇ ਰਜੀਮ ਵੇਲੇ ਜ਼ਿਆਦਤੀਆਂ ਹੋਈਆਂ ਸੀ। ਜ਼ਾਹਰ ਹੈ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ, ਟੀਵੀ ਐਂਕਰਸ ਔਰ ਦੂਜਿਆਂ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਐਜੂਕੇਸ਼ਨ, ਸਕੂਲ, ਹਸਪੀਟਲਸ। ਦੂਜਾ ਹੁਣ ਉਹਨਾਂ ਦੀ ਜਿਹੜੀ ਸ਼ਰ੍ਹਾ ਦੀ ਵਰਜਨ ਹੈ ਕਿ ਜਦੋਂ ਕਰਨਗੇ ਉਹਦੇ ਕਿੰਨਾ ਕਰਟੇਲ ਕਰਨਗੇ, ਕਿਉਂਕਿ ਉਹੀ ਜਿਹੜੇ ਵੈਸਟਰਨ ਮੀਡੀਆ ਔਰ ਸਰਕਾਰੀ ਹਲਕੇ ਜਿਹੜਾ ਬਹੁਤ ਜ਼ਿਆਦਾ ਰੌਲਾ ਪਾ ਰਹੇ ਸੀ ਕਾਬਲ ਚ ਬਲੱਡ ਸ਼ੈਡ ਲਈ ਔਰ ਸਿਵਲ ਵਾਰ ਲਈ, ਹੁਣ ਉਹਨਾਂ ਦਾ 1 ਪੁਆਇੰਟ ਫੋਕਸ ਔਰਤਾਂ ਦੇ ਹੱਕਾਂ ਦੀ ਹੈ। ਔਰ ਅਸੀਂ ਇਸ ਗੱਲ ਨੂੰ ਸਪੋਰਟ ਕਰਦੇ ਹਾਂ ਕਿ ਭਾਈ ਉਹਨਾਂ ਨੂੰ ਇਸ, ਔਰ ਉਹਨਾਂ ਨੂੰ ਵੀ ਪਤਾ ਹੈ ਵੀ ਉਹਨਾਂ ਨੇ ਇਸ ਸਾਰੇ ਦੇ ਉੱਤੇ ਕਿਵੇਂ ਇੱਕ ਬੈਲੈਂਸ ਰੱਖ ਕੇ ਤੁਰਨਾ। ਔਰ ਨਾਲ ਦੀ ਨਾਲ ਉਹਨਾਂ ਨੇ ਅਕਲੀਅਤਾਂ ਦੀ ਸੇਫਟੀ, ਔਰ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਉਹਨਾਂ ਦੇ ਨੁਮਾਇੰਦੇ ਗੁਰਦੁਆਰਾ ਕਰਤਾ ਪ੍ਰਵਾਨ ਗਏ, ਹਾਲਾਂ ਭਾਰਤੀ ਮੀਡੀਆ ਔਰ ਇੱਥੇ ਵੀ ਉੱਥੇ ਵੀ ਇੱਕ ਕਲਿੱਪ ਚਲਾ ਕੇ ਉਹਨਾਂ ਦੇ ਅੰਦਰ ਗੁਰਦੁਆਰੇ 'ਚ ਬੈਠੇ ਸਿੱਖਾਂ ਦੇ ਵੀ ਅਸੀਂ ਸੱਦ ਰਹੇ ਹਾਂ। ਹਰਦੀਪ ਸਿੰਘ ਪੁਰੀ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਅਸੀਂ ਸੱਦ ਰਹੇ ਹਾਂ, ਕੋਈ ਕੈਨੇਡਾ ਸੱਦ ਰਿਹਾ, ਕੋਈ ਕਿਤੇ ਸੱਦ ਰਿਹਾ। ਇਹ ਬਹੁਤ ਸਾਰੀ ਚੀਪ ਸਟੇਟਮੈਂਟ ਆ। ਉਹਦੇ ਬਿਨਾਂ ਭਾਰਤੀ ਹਕੂਮਤ ਦਾ ਤਾਂ ਕੋਈ ਇੰਟਰਸਟ ਨਹੀਂ ਹੈ। ਜੇ ਉਹਨਾਂ ਨੇ ਆਪਣੇ 90 ਜਿਹੜੇ ਨੇ ITBF ਦੇ ਕਮਾਂਡੋ ਔਰ 3 ਸਨਿਫਰਡ ਕੁੱਤੇ ਸੱਦੇ, ਉਹ ਲਿਆ ਕੇ ਜਹਾਜ਼ ਤੋਂ ਉਹਨਾਂ ਨੂੰ ਪਹਿਲਾਂ, ਸਭ ਤੋਂ ਪਹਿਲਾਂ ਉਹਨਾਂ ਨੂੰ ਐਮਬੈਸੀ ਵਾਲੇ ਤਾਂ ਡਿਪਲੋਮੈਟਿਕ ਕਨਕਲੇਵ 'ਚ ਬੈਠੇ ਸੀ ਕਿ ਵੀ ਤੁਸੀਂ ਆਪਣੇ ਸਿਟੀਜ਼ਨਸ ਲਈ ਕੀ ਕਰ ਰਹੇ ਹੋ, ਜਾਂ ਜਿਨ੍ਹਾਂ ਨੂੰ ਭਾਰਤੀ ਮੂਲ ਦੇ ਦੂਸਰੇ ਲੋਕ ਨੇ। ਅਫਗਾਨ ਤਾਂ ਮੈਨੂੰ ਜੇ ਕੋਈ ਵੀ ਵਰਤਾਰਾ ਉਹਨਾਂ ਦੇ ਖਿਲਾਫ ਹੋਇਆ, ਹਾਲਾਂਕਿ ਯਤਨ ਸਾਰਿਆਂ ਵੱਲੋਂ ਹੋ ਰਹੇ ਨੇ ਕਿ ਉਹਨਾਂ ਨੂੰ ਸੇਫਲੀ ਕੱਢਿਆ ਜਾਏ, ਉਹਨਾਂ 'ਚੋਂ ਕੌਣ ਆਉਣਾ ਚਾਹੁੰਦਾ ਨਹੀਂ, ਉਹਦੇ ਲਈ ਰਾਹ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ, ਕਿਉਂਕਿ ਇਸ ਸਾਰੀ ਸਿਚੁਏਸ਼ਨ ਨੂੰ ਉਹ ਇੱਕ ਡਿਫਰੈਂਟ ਤਰੀਕੇ ਨਾਲ ਇੰਟਰਪ੍ਰੇਟ ਕਰਕੇ ਉਹਦੇ 'ਚੋਂ ਆਪਣੇ ਆਪ ਨੂੰ ਰੈਲੇਵੈਂਟ ਕਰਨਾ ਚਾਹੁੰਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਅਸੀਂ ਦੁਨੀਆ ਦੇ ਨਾਲ ਬਾਕੀਆਂ ਨਾਲ ਚੱਲਣਾ ਚਾਹੁੰਦੇ ਹਾਂ, ਜੰਗ ਖਤਮ ਕਰਨ ਦਾ ਉਹਨਾਂ ਨੇ ਐਲਾਨ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਪੈਂਟਾਗਨ ਉਹਨਾਂ ਦੀ ਬਰੀਫਿੰਗ ਅੱਜ, ਕਿ ਇਸ ਵੇਲੇ ਮੈਨੂੰ ਵੀ ਇਹ ਰਿਅਲਾਈਜੇਸ਼ਨ ਨਹੀਂ ਸੀ ਕਿ ਵੀ ਇਹ ਇੰਨੇ ਜ਼ਿਆਦਾ ਜਿਹੜੇ ਨੇ ਅਮਰੀਕਨ ਜਾਂ ਯੂਰਪੀਅਨ ਨੂੰ ਜਹਾਜ਼ ਕਾਬਲ 에ਅਰਪੋਰਟ ਦੇ ਉੱਤੇ ਜਿਹੜੀ ਪਹਿਲੀ ਸਟੇਜ ਦੇ ਉੱਤੇ ਕਿਓਸ ਸੀ, ਉਹ ਠੀਕ ਹੈ। ਹੁਣ ਫਲਾਈਟਸ ਕਰ ਰਹੇ ਨੇ ਇੰਡੀਆ ਦਾ ਵੀ ਜਹਾਜ਼, ਇੰਡੀਅਨ 에ਅਰਲਾਈਨ, ਉਹ ਵੀ ਜਿਹੜੇ ਤਾਲਿਬਾਨ ਨੂੰ ਲੁੱਚੇ ਲਫੰਗੇ ਬਦਮਾਸ਼ ਔਰ ਦਹਿਸ਼ਤਗਰਦ ਦੱਸਦੇ ਸੀ, ਉਹਨਾਂ ਦੇ ਨਾਲ ਹੀ ਰਾਬਤਾ ਕਰਕੇ ਤਾਲਿਬਾਨ ਨੇ ਆਪਣੀ ਸਿਕਿਉਰਿਟੀ ਥੱਲੇ ਉਸ ਜਹਾਜ਼ ਨੂੰ ਚੱਲਣ ਦਿੱਤਾ। ਹੁਣ ਰਾਬਤਾ ਵੀ ਇਹਨਾਂ ਦਾ ਕਰਨਾ ਮਜਬੂਰੀ ਬਣਿਆ ਹੋਇਆ। ਲੇਕਿਨ ਈਵਨ ਮੈਂ ਜਦੋਂ ਅੱਜ ਪੈਂਟਾਗਨ ਦੀ ਬਰੀਫਿੰਗ ਦੇਖ ਰਿਹਾ ਸੀ ਅੱਜ ਸਵੇਰ ਦੀ, ਤਾਂ ਉਹਨਾਂ ਨੇ ਕਿਹਾ ਵੀ 1 ਲੱਖ ਲੋਕ ਅਮਰੀਕਨਸ ਐਂਡ ਮਲਟੀ ਟਾਇਰਸ ਆਫ ਅਫਗਾਨਸ ਐਂਡ ਫੈਮਿਲੀ ਮੈਂਬਰਸ
who have worked with the US over 20 years, ਉਹ ਉਹਨਾਂ ਨੇ 31 ਅਗਸਤ ਤੋਂ ਪਹਿਲਾਂ ਕੱਢਣੇ ਨੇ 1 ਲੱਖ, ਔਰ they add they hope to get up to evacuating 5 to 9,000 persons a day to reach that goal by August 31st, ਕਿਉਂਕਿ 1 ਸਤੰਬਰ ਤੋਂ ਤਾਂ ਜਿਹੜਾ ਉਹ ਹਾਲਾਂ ਮਈ ਫਸਟ ਤੇ ਇਹਨਾਂ ਦਾ ਐਗਰੀਮੈਂਟ ਦੇ ਥੱਲੇ ਸੀ। ਹੁਣ ਜੇ ਔਰ ਲਗਾਤਾਰ ਫਲਾਈਟਸ ਨਿਕਲ ਰਹੀਆਂ ਨੇ, 5 ਤੋਂ 10,000 ਬੰਦਾ ਕਹਿੰਦੇ ਨੇ ਅਸੀਂ ਹਰ ਰੋਜ਼ ਕੱਢਾਂਗੇ ਤੇ ਫਿਰ ਅਸੀਂ 31 ਅਗਸਤ ਤੱਕ ਇਹ ਡੈਡਲਾਈਨ ਪੂਰੀ ਕਰ ਸਕਾਂਗੇ। ਔਰ ਮੈਂ ਉਹਨਾਂ ਦਾ ਉਹ ਜਿਹੜੀ ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰੀ ਹੈ ਉਹ ਵੀ ਦੇਖੀ ਹੈ ਅਮਰੀਕਨਾਂ ਦੀ। ਉਹਨਾਂ ਸਾਰਿਆਂ ਨੂੰ ਕਿਹਾ ਵੀ ਪਹੁੰਚੋ ਤੁਸੀਂ ਆਪਣੇ ਤੌਰ ਦੇ ਉੱਤੇ ਹੀ, ਕਿ ਵੀ ਇਹ ਜਿਹੜਾ ਦੇ ਆਰ ਓਨਲੀ ਕੰਸਰਨਡ ਕਿ ਵੀ ਉਹ 에ਅਰਪੋਰਟ ਤੇ ਪਹੁੰਚ ਜਾਣ। ਬਾਕੀ ਉਹਨਾਂ ਨੇ ਕਿਹਾ ਕਿ ਵੀ ਜਿਹੜੀਆਂ ਨੇ ਆਰਮਡ ਤਾਲਿਬਾਨ ਚੈੱਕ ਪੋਸਟ ਉਹਨਾਂ ਤੋਂ ਗੁਜ਼ਰ ਕੇ, ਔਰ ਇਹ ਕਿਉਂਕਿ ਕੁਛ ਨੇ ਇਤਰਾਜ਼ ਕੀਤਾ ਜੀ ਉਹ ਪਹੁੰਚ ਨਹੀਂ ਰਹੇ, ਕਹਿੰਦੇ ਜੀ ਅਸੀਂ ਜਿਹੜੇ ਵੀ ਆਦੇ ਜਾਣਗੇ ਅਸੀਂ 5,000 ਤੋਂ ਜਿਹੜਾ ਉਹ 10,000 ਜਿਹੜਾ ਬੰਦਾ ਉਹ ਨਿਕਲਦਾ ਰਹੇਗਾ। ਦੈਟ ਇਜ਼ ਹਾਊ ਅਸੀਂ 31 ਅਗਸਤ ਤੱਕ ਉਸ ਗੋਲ ਨੂੰ ਅਚੀਵ ਕਰ ਸਕਦੇ। ਫਿਰ ਉਹਨਾਂ ਨੇ ਕਿਹਾ ਸਮ ਹੂ ਕੁਆਲੀਫਾਈ ਆਰ ਇਨ ਅਦਰ ਸਿਟੀਜ਼ ਲਾਈਕ ਕੰਧਾਰ ਵਿਚ ਫੈਲ ਟੂ ਤਾਲਿਬਾਨ ਡੇਜ਼ ਐਗੋ। Pentagon said at this time can only concern themselves with those who make it to the airport। ਹੁਣ ਕਈ ਉਹਨਾਂ ਨੇ ਕਿਹਾ ਜੀ ਕੰਧਾਰ 'ਚ ਨੇ, ਹੁਣ ਅਫਗਾਨਿਸਤਾਨ ਵੀ ਵੱਡਾ ਮੁਲਕ ਹੈ, ਉਹ ਸਾਊਥ 'ਚ ਹੈ ਕੰਧਾਰ। ਉਹਨੇ ਕਿਹਾ ਜੀ ਇਸ ਵੇਲੇ ਸਾਡਾ ਫੋਕਸ ਇੱਕੋ ਹੀ ਹੈ ਵੀ ਅਸੀਂ ਸਭ ਨੂੰ ਸੇਫਲੀ ਕੱਢੀਏ। ਔਰ ਉਹਨਾਂ ਨੇ ਕਿਹਾ ਕਿ 에ਅਰਪੋਰਟ ਇਜ਼ ਨਾਓ ਸਿਕਿਉਰ, no more incidents of people running onto the runways। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਐਜ਼ ਫਾਰ ਰਿਪੋਰਟਸ ਆਫ ਇੱਕ ਇਹ ਵੀ ਆਇਆ ਕਿ C-17 ਜਹਾਜ਼ ਜਿਹੜਾ ਕਤਰ ਦੇ ਵਿੱਚ ਉਤਰਿਆ ਉਹਦੇ ਤੇ ਇੱਕ ਮਰੇ ਇਨਸਾਨ ਦੇ ਜਿਹੜੇ ਨੇ ਉਹ ਆਰਗਨ ਸੀ ਜਾਂ ਕੀ ਸੀ ਜਿਹਨੂੰ ਉਹ ਉਸ ਨੂੰ ਕਰ ਰਹੇ ਨੇ ਉਸ ਦੇ ਉੱਤੇ ਇਨਵੈਸਟੀਗੇਸ਼ਨ। ਹੁਣ ਇਸ ਸਾਰੇ ਦੇ ਚਲਦੇ ਆ ਜਿਹੜੀ ਅੱਜ ਇੱਕ ਵੱਡੀ ਖਬਰ ਇਸ ਹਵਾਲੇ ਨਾਲ ਸੀ, ਅਸ਼ਰਫ ਗਨੀ ਜਨਾਬੇ ਆਲਾ ਜਿਹੜੇ ਖਾਸਮ ਖਾਸ ਮੋਦੀ ਦੇ ਵੀ, ਔਰ ਜਦੋਂ ਮੋਦੀ ਪਾਰਲੀਮੈਂਟ ਉਦਘਾਟਨ ਵੇਲੇ ਗਿਆ ਉਹਨੂੰ ਜੱਫੀ ਪਾ ਰਿਹਾ, ਉਹਨੂੰ ਹਮਾਰਾ ਭਾਈ ਹਮਾਰਾ ਦੋਸਤ। ਅਸ਼ਰਫ ਗਨੀ ਤਾਂ ਪੜ੍ਹਿਆ ਵੀ, ਸ਼ਿਮਲੇ ਪੜ੍ਹਿਆ ਰਿਹਾ ਵੀ, ਬਾਹਰ ਪੜ੍ਹਦਾ ਪੜ੍ਹਾਉਂਦਾ ਰਿਹਾ, ਉੱਥੇ ਜਾ ਕੇ ਕਹਿੰਦੇ ਸੀ ਬਹੁਤ ਸ਼ਰੀਫ ਬੰਦਾ, ਇਮਾਨਦਾਰ ਬੰਦਾ। ਲੇਕਿਨ ਉਹ ਹੁਣ ਆਇਆ ਵੀ ਜਿੰਨੇ ਇਹ ਤਾਜ਼ਕਿਸਤਾਨ ਵਾਲਿਆਂ ਨੇ ਕਿਹਾ ਵੀ ਜਿੰਨੇ ਉਹ ਡਾਲਰ ਕੱਢ ਕੇ ਲਿਆ ਉਹ $200 ਮਿਲੀਅਨ ਦੇ ਨੇੜੇ ਤੇੜੇ ਜਿਹੜਾ ਜਹਾਜ਼ ਤੁੰਨਿਆ ਉਹ ਜਹਾਜ਼ ਵੀ ਭਰ ਗਿਆ, ਫਿਰ ਬੋਰੀਆਂ ਬਾਹਰ ਪਤਾ ਨਹੀਂ ਕਿੰਨੇ ਡਿੱਗੇ ਨੇ, ਲੇਕਿਨ 200 ਮਿਲੀਅਨ ਪਲੱਸ ਜਿਹੜਾ ਹੈ। ਔਰ ਏਸੀ ਵੀ ਤਾਜ਼ਕਿਸਤਾਨ ਗਿਆ, ਪਰ ਹੁਣ ਇਹ ਸਾਹਮਣੇ ਆਇਆ ਕਿ ਵੀ ਉਹ ਆਬੂ ਧਾਬੀ ਪਹੁੰਚਿਆ, UAE ਯੂਨਾਈਟਿਡ ਅਰਬ ਐਮਿਰੇਟਸ, ਔਰ ਉਹਨਾਂ ਨੇ ਆਬੂ ਧਾਬੀ ਵਾਲਿਆਂ ਨੇ ਉਸ ਨੂੰ ਸਿਆਸੀ ਸ਼ਰਨ ਵੀ ਦਿੱਤੀ ਹੈ ਔਰ ਹਿਊਮੈਨਿਟੇਰੀਅਨ ਬੇਸ ਤੇ। ਸੋ ਇਹ ਖੇਡ ਦੇ ਵਿੱਚ ਤਾਂ ਪਤਾ ਨਹੀਂ ਕਿੰਨਾ ਕੁਝ ਕੀ ਨਜ਼ਰ ਆ ਰਿਹਾ ਕੀ ਨਹੀਂ ਆ ਰਿਹਾ। ਹੁਣ UAE ਔਰ ਸਾਊਦੀ ਅਰੇਬੀਆ ਇੱਕੋ ਹੀ ਹੈ ਉਹਨਾਂ ਦੀ ਲਾਈਨ, ਔਰ UAE ਔਰ ਸਾਊਦੀ ਅਰੇਬੀਆ ਦੋਨਾਂ ਨੇ ਮੋਦੀ ਨੂੰ ਸੱਦ ਕੇ ਵੀ ਹਾਈਐਸਟ ਸਿਵਲ ਅਵਾਰਡ ਦਿੱਤਾ ਸੀ, ਔਰ UAE ਔਰ ਸਾਊਦੀ ਅਰੇਬੀਆ ਅਮਰੀਕਾ ਦੀ ਵੀ ਜਿਹੜੀ ਹੈ ਉਹ ਅਗਵਾਈ 'ਚ ਹੀ ਕੰਮ ਕਰਦੇ ਨੇ। ਔਰ ਸਾਊਦੀ ਅਰੇਬੀਆ ਔਰ ਪਾਕਿਸਤਾਨ ਵੀ ਕਰੀਬ ਰਹੇ, ਭਾਵੇਂ ਥੋੜੀ ਬਹੁਤ ਬਿਟਰਨੈਸ ਟਰਕੀ ਦੇ ਮੁੱਦੇ ਤੇ ਹੋਈ। ਸੋ ਹੁਣ ਜੇ ਅਸ਼ਰਫ ਗਨੀ, ਹਾਲਾਂ ਮੈਨੂੰ ਇਹ ਲੱਗਦਾ ਸੀ ਕਿ ਵੀ ਉਹਦੀ ਡੈਸਟੀਨੇਸ਼ਨ ਇੰਡੀਆ ਹੋਏਗੀ, ਪਰ ਜੋ ਐਂਡ ਜਾ ਕੇ UAE 'ਚ ਹੁੰਦਾ ਤੇ ਫਿਰ ਹੁਣ ਇਹ ਕੀ ਹੈ ਕਿ ਭਾਈ ਲੁਕਿਆ ਕੀ ਹੋਇਆ ਤੇ ਨਜ਼ਰ ਕੀ ਆ ਰਿਹਾ ਆਉਣ ਵਾਲੇ ਪੀਰੀਅਡ। ਲੇਕਿਨ ਇਹ ਹੁਣ ਕਨਫਰਮਡ ਹੈ ਕਿ ਵੀ ਉਹਨੇ ਆਬੂ ਧਾਬੀ 'ਚ ਉਹਦਾ ਜਹਾਜ਼ ਲੈਂਡ ਕੀਤਾ। ਪੈਸੇ ਕਿੱਥੇ ਛੱਡ ਕੇ ਆਇਆ ਉਹ ਤਾਂ ਪਤਾ ਨਹੀਂ, ਉਹ ਤਾਂ ਪਹਿਲਾਂ ਕਿਸੇ ਹੋਰ ਥਾਂ ਲੁਕੋਏ ਹੋਣੇ ਨੇ। ਔਰ ਇਸ ਸਾਰੇ 'ਚ ਜਿਹੜੀ ਗੱਲ ਅੱਜ ਅਸੀਂ ਸੋਚਦੇ ਹਾਂ ਕਿ ਇੱਕ ਪਾਸੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਤਾਰੀਫ, ਪਰ ਮੈਂ ਜਦੋਂ ਉਹਨਾਂ ਦੀ ਪ੍ਰੈਸ ਕਾਨਫਰੰਸ ਤਾਂ ਚਲੋ ਹੈ ਹੀ ਸੀ, ਅਦਰਵਾਈਜ਼ ਮੂਵਮੈਂਟ ਦੇਖਦਾ ਉਹਨਾਂ ਨੇ ਹਰ ਇੱਕ ਨੂੰ ਗੱਲਬਾਤ 'ਚ ਇੰਗੇਜ ਕੀਤਾ ਹੋਇਆ, ਅਮਰੀਕਾ ਨੂੰ ਵੀ, ਚਾਈਨਾ ਨੂੰ ਵੀ, ਪਾਕਿਸਤਾਨ ਨਾਲ ਤਾਂ ਜ਼ਾਹਰ ਹੈ ਹੀ ਹੈ। ਔਰ ਫਿਰ ਜਿਹੜੇ ਦੂਸਰੇ ਨੇ ਗਰੁੱਪ ਉਹਨਾਂ ਦੇ ਵਿੱਚ ਜਿਹੜੇ ਰਾਈਵਲ ਗਰੁੱਪ ਵੀ ਰਹੇ, ਕਿਉਂਕਿ ਹਾਮਿਦ ਕਰਜ਼ਾਈ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਬਣਾਇਆ ਜਦੋਂ ਇਹਨਾਂ ਨੇ ਡੈਮੋਕ੍ਰੇਸੀ ਦਾ ਛੁਨਛੁਣਾ ਅਫਗਾਨਾਂ ਦੇ ਹੱਥ 'ਚ ਫੜਾਇਆ ਸੀ, ਔਰ ਕਾਬਲ 에ਅਰਪੋਰਟ ਦਾ ਨਾਂ ਵੀ ਹਾਮਿਦ ਕਰਜ਼ਾਈ ਦੇ ਨਾਂ ਦੇ ਉੱਤੇ ਹੀ ਹੈ, ਔਰ ਉਹ ਵੀ ਗੱਲਬਾਤ ਦੇ ਵਿੱਚ ਲੀਡ ਲੈ ਰਿਹਾ। ਅਬਦੁੱਲਾ ਜਿਹੜਾ ਜਿਹਨੇ ਕਲੇਮ ਕੀਤਾ ਸੀ ਕਿ ਇਹਨੇ ਜਿਹੜੀ ਹੈ ਉਹ 2019 ਦੀ ਇਲੈਕਸ਼ਨ ਰਿਗ ਕੀਤੀ ਹੈ, ਅਸ਼ਰਫ ਗਨੀ ਨੇ, ਮੈਂ ਜਿੱਤਿਆ। ਫਿਰ ਉਹਨਾਂ ਦਾ ਸਮਝੌਤਾ ਹੋਇਆ, ਇੱਕ ਕੌਂਸਲ ਬਣ ਗਈ, ਉਹਦਾ ਪ੍ਰੈਜ਼ੀਡੈਂਟ ਅਬਦੁੱਲਾ ਬਣ ਗਿਆ ਔਰ ਅਸ਼ਰਫ ਗਨੀ ਪ੍ਰੈਜ਼ੀਡੈਂਟ ਬਣ ਗਿਆ। ਹੁਣ ਉਹ ਜਿਹੜਾ ਅਬਦੁੱਲਾ ਔਰ ਦੂਸਰੇ ਜਿਹੜੇ ਨੇ ਉਹ ਇਸ ਨੂੰ ਗੱਲਬਾਤ ਨੂੰ ਲੀਡ ਕਰ ਰਹੇ ਨੇ। ਔਰ ਇਸ ਸਾਰੇ ਦੇ ਵਿੱਚ ਜਿਹੜੀ ਇੱਕ ਡਿਵੈਲਪਮੈਂਟ ਵਿਦ ਇਨ ਕੰਟਰੀ ਹੋ ਰਹੀ, ਕਿਉਂਕਿ ਦੇਖੋ ਇੰਨੀ ਪੀਸ, ਇੰਨਾ ਕਾਮ
ਸੂਟ ਨਹੀਂ ਕਰਦਾ ਕਿਸੇ ਨੂੰ, ਕਿਉਂਕਿ ਇਹ ਤਾਂ ਤਾਲਿਬਾਨ ਦੇ ਇਮੇਜ ਦੇ ਵਿੱਚ ਵਾਧਾ ਕਰਦਾ ਹੈ। ਡਿਪਲੋਮੈਟਿਕਲੀ ਵੀ ਜਿਵੇਂ ਤਾਲਿਬਾਨ ਨੇ ਸਭ ਨੂੰ ਐਨਗੇਜ ਕੀਤਾ ਹੈ, ਔਰ ਅਸੀਂ ਇਹ ਕਿਹਾ ਕਿ ਜੇ ਅਲਟੀਮੇਟਲੀ ਉਹ ਇੱਕ ਆਲ ਇਨਕਲੂਸਿਵ ਗਵਰਨਮੈਂਟ ਬਣਾਉਣ 'ਚ ਕਾਮਯਾਬ ਹੋ ਜਾਂਦੇ ਨੇ, ਜਿਸ ਦੇ ਵਿੱਚ ਦੂਸਰੇ ਗਰੁੱਪ ਵੀ ਜੁਆਇਨ ਕਰਦੇ ਨੇ, ਜ਼ਾਹਰ ਹੈ ਜੇ ਅਬਦੁੱਲਾ ਕਰ ਰਿਹਾ ਫਿਰ ਤਾਂ ਉਹ ਰਿਪਰੈਜ਼ੈਂਟ ਤਾਂ ਉਸੇ ਹਕੂਮਤ ਨੂੰ ਕਰ ਰਿਹਾ ਜਿਹੜੀ ਅਸ਼ਰਫ ਗਨੀ ਵੇੜੇ ਦੀ ਸੀ, ਔਰ ਬਹੁਤ ਸਾਰਿਆਂ ਨੇ ਉਹਨਾਂ ਨੇ ਈਵਨ 에ਅਰ ਫੋਰਸ ਔਰ ਦੂਸਰਿਆਂ ਨੂੰ ਵੀ ਕਿਹਾ ਵੀ ਜਿਹੜੇ ਭਾਵੇਂ ਪਹਿਲੇ ਹਕੂਮਤ ਸੀ, ਅਸੀਂ ਜਿਹੜੇ ਤੁਸੀਂ ਲੋਕ ਏਬਲ ਹੋ ਤੁਸੀਂ ਨਵੇਂ ਨੂੰ ਵੀ ਜੁਆਇਨ ਕਰੋ, ਉਹਨਾਂ ਦੇ ਸੋਲਜਰਸ ਨੂੰ ਵੀ। ਦੂਸਰਾ ਇਹ ਵੀ ਰੀਕਨਸਾਈਲ ਕਰਨ ਵਾਲੀ ਗੱਲ ਹੈ ਸਿਚੁਏਸ਼ਨ ਨਾਲ। ਔਰ ਚਾਈਨਾ ਨਾਲ ਵੀ, ਚਾਈਨਾ ਨੇ ਵੀ ਕਿਹਾ ਕਿ ਭਾਈ ਅਸੀਂ ਰਾਬਤਾ ਰੱਖ ਰਹੇ ਹਾਂ, ਪਰ ਰੈਕਗਨਾਈਜ਼ ਅਸੀਂ ਕਰਾਂਗੇ ਜਦੋਂ ਆਲ ਇਨਕਲੂਸਿਵ ਹੋਏਗਾ। UN ਸਿਕਿਉਰਿਟੀ ਕਾਉਂਸਲ ਜਿੱਥੇ ਇੰਡੀਆ ਐਜ਼ ਏ ਪ੍ਰੈਜ਼ੀਡੈਂਟ ਬੈਠਾ ਹੈ, ਹਾਲਾਂ 4 ਦਿਨਾਂ ਦੀ ਚਾਂਦਨੀ ਹੈ, ਹੁਣ ਅੱਜ ਕਿੰਨੀ ਤਰੀਕ ਹੋ ਗਈ? 18 ਹੋ ਗਈ। ਹੋਰ ਇਹਨਾਂ ਦੀ 12 ਦਿਨਾਂ ਦੀ ਪ੍ਰਧਾਨਗੀ ਹੈ, ਫਿਰ ਆਇਰਲੈਂਡ ਕੋਲ ਚਲੀ ਜਾਣੀ UN ਸਿਕਿਉਰਿਟੀ ਕਾਉਂਸਲ। ਇਹਨਾਂ ਨੇ ਟਿੱਲ ਲਾਇਆ ਕਰਨ ਦਾ ਕਿ ਵੀ ਬਦਨਾਮ ਪਾਕਿਸਤਾਨ ਨੂੰ ਵੀ ਕਰੋ। ਦੂਜੇ ਹੁਣ ਵੀ ਜਿਹੜੀ ਸਟੇਟਮੈਂਟ ਉਹ ਵਿਮਨ ਦੇ ਹਵਾਲੇ ਨਾਲ ਜਾਂ ਦੂਜੇ ਤੀਜੇ ਇਹਨਾਂ ਦੇ ਅਮਰੀਕਾ UK ਔਰ ਇਹ ਵੀ ਇਹਨਾਂ ਨੇ ਕਿਹਾ ਕਿ G7 ਮੁਲਕਾਂ ਦੀ ਵਰਚੁਅਲ ਕਾਨਫਰੰਸ, ਕਿਉਂਕਿ ਜਿਹੜਾ ਹਿਊਮੈਨਿਟੇਰੀਅਨ ਕ੍ਰਾਈਸਿਸ ਸੀ ਉਹਦੇ ਲਈ ਭਾਵੇਂ ਤੁਸੀਂ ਬਾਈਡਨ ਨੂੰ ਦੋਸ਼ ਦੇਈ ਜਾਓ ਜਾਂ ਬਹੁਤ ਸਾਰੇ ਲੱਗੇ ਹੋਏ ਨੇ ਅਮਰੀਕਾ 'ਚ ਵੀ, ਮੈਂ ਸਮਝਦਾ ਵੀ ਬਾਈਡਨ ਨੇ ਜੋ ਕੀਤਾ ਠੀਕ ਕੀਤਾ, ਉਹਨੇ ਕੋਈ ਗਲਤ ਨਹੀਂ ਕੀਤਾ। ਔਰ ਬਾਈਡਨ ਨੇ ਤਾਂ ਉਹੀ ਕੀਤਾ ਜੋ ਟਰੰਪ ਨੇ ਕੀਤਾ ਸੀ ਫੈਸਲਾ, ਤੇ ਮੈਂ ਸਮਝਦਾ ਵੀ ਟਰੰਪ ਨੇ ਵੀ ਗਲਤ ਨਹੀਂ ਕੀਤਾ। ਤੁਸੀਂ ਕਿੰਨੀ ਕੁ ਦੇਰ 20 ਸਾਲ ਤੋਂ ਤੁਸੀਂ ਉੱਥੇ ਬੈਠੇ ਹੋ, ਤੁਸੀਂ 2 ਲੱਖ ਫੌਜ ਰੱਖ ਕੇ ਦੂਜੇ ਨਹੀਂ ਹਰਾ ਸਕੇ, ਔਰ ਇਹ ਅੱਜ ਤੋਂ 5 ਸਾਲ ਬਾਅਦ ਵੀ ਸਥਿਤੀ ਹੁੰਦੀ ਇਹੀ ਕੇਓਸ ਹੋਣਾ ਸੀ। ਲੇਕਿਨ ਮੈਂ ਸਮਝਦਾ ਵੀ ਉਹ ਹਾਲਤ ਨਹੀਂ ਬਣੀ ਜੋ ਕਿ ਕਾਬਲ 'ਚ ਬਣ ਸਕਦੀ ਸੀ, ਜਾਂ 에ਅਰਪੋਰਟ ਤੇ ਭਾਵੇਂ ਇੱਕ ਅੱਧਾ ਦਿਨ ਰਿਹਾ ਉਸ ਕਿਸੇ ਦੀ ਭੱਜ ਦੌੜ, ਪਰ ਜਿਵੇਂ ਤਾਲਿਬਾਨ ਨੇ ਕੂਲਲੀ ਕਾਮਲੀ ਸਾਰਿਆਂ ਨੂੰ ਹੈਂਡਲ ਕੀਤਾ ਹੈ। ਜੇ ਉਹ ਆਲ ਇਨਕਲੂਸਿਵ ਇੱਕ ਗਵਰਨਮੈਂਟ ਬਣਾਉਣ 'ਚ ਕਾਮਯਾਬ ਹੁੰਦੇ ਨੇ ਤੇ ਇਹ ਅੰਗਰੇਜ਼ੀ ਦਾ ਐਕਸਪ੍ਰੈਸ਼ਨ ਹੈ ਕਿ ਇਹ ਅਨਦਰ ਫੈਦਰ ਇਨ देयर कैप। ਬਿਲਕੁਲ। ਲੇਕਿਨ ਕਿਉਂਕਿ ਉਹ ਸਾਡੇ ਵਾਂਗ ਪੱਗਾਂ ਬੰਨਣ ਵਾਲੇ ਨੇ, ਇਸ ਲਈ ਅਸੀਂ ਜਿਹੜਾ ਫੈਦਰ ਹੈ ਉਹ ਟਰਬਨ 'ਚ ਹੀ ਟੰਗਾਂਗੇ, ਕੈਪ 'ਚ ਨਹੀਂ ਟੰਗਦੇ। ਕੈਪ 'ਚ ਹੈਟ ਵਾਲੇ ਟੰਗ ਲੈਣ ਇੰਗਲੈਂਡ ਵਾਲੇ। ਸੋ ਇਹ ਉਹਨਾਂ ਦੇ ਲਈ ਹਾਲਾਂ ਵਿਦਨ ਹੁਣ ਉਸ ਨੂੰ ਕਿਤੇ ਨਾ ਕਿਤੇ ਡੀਸਟੈਬਿਲਾਈਜ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਪੰਜਸ਼ੀਰ ਦੀ ਅਸੀਂ ਗੱਲ ਕੀਤੀ ਸੀ ਕਿ ਉੱਥੇ ਉਹ ਵਾਈਸ ਪ੍ਰੈਜ਼ੀਡੈਂਟ ਜਾ ਕੇ ਜਿਹੜਾ ਹੈ ਅਮਰੁੱਲਾ ਸਲੇਹ ਉਹ ਬੈਠਾ ਹੈ। ਦੋਸਤਮ ਦੇ ਨਾਲ ਵੀ ਰਾਬਤੇ ਦੀ ਗੱਲ ਹੈ ਕਿ ਜੀ ਉਹ ਵੀ ਆ ਗਿਆ, ਉਜ਼ਬੈਕ ਵੀ ਆ ਜਾਣਗੇ। ਉਹਨਾਂ ਨੇ ਇਹ ਵੀ ਕਿਹਾ ਕਿ ਜੀ ਅਸੀਂ ਉਹ ਇਲਾਕਾ ਵਾਪਸ ਲੈ ਲਿਆ ਚਰੀਕਰ ਦਾ, ਜਿਹੜਾ ਬਦਗਾਮ 에ਅਰਪੋਰਟ ਦੇ ਨੇੜੇ ਹੈ, ਪੰਜਸ਼ੀਰ ਵੈਲੀ ਦੇ ਨੇੜੇ ਹੈ। ਲੇਕਿਨ ਇਹ ਸਾਰੇ ਸ਼ਰਾਰਤ ਕਿੰਨੀ ਕਾਮਯਾਬ ਹੋਏਗੀ। ਪਰ ਇੱਕ ਪਾਰਟ ਜਿਹੜਾ ਅੱਜ ਇਹ ਸੀ ਕਿ ਜਲਾਲਾਬਾਦ ਦੇ ਵਿੱਚ ਇੱਕ ਗਰੁੱਪ ਜਿਹੜਾ ਹੁਣ ਝੰਡਿਆਂ ਦਾ ਵੀ ਰੌਲਾ ਹੈ, ਇਹ 3 ਰੰਗ ਵਾਲਾ ਝੰਡਾ ਜਿਹੜਾ ਅਫਗਾਨਿਸਤਾਨ ਦਾ ਬਣਾਇਆ ਪਿਛਲੀ ਹਕੂਮਤ ਨੇ। ਔਰ ਮੈਂ ਅੱਜ ਹੀ ਕਿਤੇ ਦੇਖ ਰਿਹਾ ਸੀ ਕਿ ਦਿਲਚਸਪ ਗੱਲ ਇਹ ਹੈ ਕਿ ਪਿਛਲੇ ਲਗਭਗ 100 ਸਾਲ 'ਚ ਅਫਗਾਨਿਸਤਾਨ 'ਚ 12-13 ਝੰਡੇ ਜਿਹੜੇ ਨੇ ਉਹ ਬਦਲੇ ਨੇ। ਜਿਹੜਾ ਆਂਦਾ ਹੈ ਉਹ ਆਪਣਾ ਝੰਡਾ ਲੈ ਆਂਦਾ। ਹੁਣ ਤਾਲਿਬਾਨ ਨੇ ਆਪਣਾ, ਉਹਨਾਂ ਦਾ ਝੰਡਾ ਵਾਈਟ ਹੈ, ਉਹਦੇ 'ਚ ਕਲਮਾ ਲਿਖਿਆ ਹੋਇਆ ਹੈ। ਲੇਕਿਨ ਇਹ ਨਹੀਂ ਹੈ ਵੀ ਉਹਨਾਂ ਨੇ ਕਿਹਾ ਵੀ ਇਹ ਮੁਲਕ ਦਾ, ਉਹ ਤਾਲਿਬਾਨ ਐਜ਼ ਏ ਗਰੁੱਪ ਦਾ ਝੰਡਾ ਸੀ। ਉਹਨਾਂ ਨੇ ਕਿਹਾ ਅਸੀਂ ਨੈਗੋਸ਼ੀਏਟ ਕਰਾਂਗੇ ਕਿ ਵੀ ਕੀ ਹੋਏਗਾ, ਇਹਨੂੰ ਡਿਬੇਟ ਕਰਾਂਗੇ ਨਵਾਂ ਸਾਰਿਆਂ ਨੂੰ ਇਨਕਲੂਸਿਵ ਕਰਨ ਦੇ ਲਈ। ਲੇਕਿਨ ਜਲਾਲਾਬਾਦ ਪੁਰਾਣਾ ਝੰਡਾ ਲੈ ਕੇ ਫਿਰ ਹੋ ਗਿਆ ਜੀ ਗੋਲੀ ਚੱਲ ਗਈ, ਲਾਠੀ ਚਾਰਜ ਹੋਇਆ। ਇਹ ਉਹ 3 ਜਿਹੜੇ ਨੇ ਥਾਂ ਨਗਰਹਾਰ, ਖੋਸਤ ਔਰ ਕੁਨਾਰ, ਇਹਨਾਂ ਦੇ ਵਿੱਚ ਪ੍ਰੋਟੈਸਟ ਹੋਏ ਨੇ। ਹੁਣ ਇਹ ਪ੍ਰੋਟੈਸਟ ਆਲ ਆਫ ਅ ਸਡਨ ਕਿਵੇਂ ਹੋ ਗਿਆ, ਕੌਣ ਕਰਵਾ ਰਿਹਾ ਹੈ? ਪਹਿਲਾਂ ਤਾਂ ਬਿਲਕੁਲ ਸਭ ਸੁੰਘਿਆ ਹੋਇਆ ਸੀ। ਸੋ ਕਿਤੇ ਨਾ ਕਿਤੇ ਜਿੱਥੇ ਮਲਟੀਪਲੇਅਰ ਲਾਈਨ ਹੈਗੀ ਹੈ, ਇਹ ਸਾਰੇ ਦਾ ਅਸੀਂ ਦੇਖ ਰਹੇ ਹਾਂ। ਔਰ ਜਿਵੇਂ ਇਹ ਤਾਂ G7 ਦੀ ਮੀਟਿੰਗ ਕਰਕੇ ਅਮਰੀਕਾ ਔਰ UK ਔਰ ਕੈਨੇਡਾ ਔਰ ਸਾਰੇ ਕਰਨਗੇ, ਲੇਕਿਨ ਕੈਨੇਡਾ ਨੇ ਇਸ ਮੁੱਦੇ ਦੇ ਉੱਤੇ ਕਾਫੀ ਹਾਰਡ ਲਾਈਨ ਲਈ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿ ਵੀ ਇਹ ਅਸੀਂ ਦੈਟ ਹਿਸ ਗਵਰਨਮੈਂਟ ਵਿਲ ਨਾਟ ਰੈਕਗਨਾਈਜ਼ ਦਾ ਇਨਸਰਜੈਂਟ ਗਰੁੱਪ, ਕਿ ਵੀ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇੱਕ, ਔਰ ਇਹ ਮੇਰਾ ਖਿਆਲ ਹੈ ਵੀ ਇਹ ਕਰਨਾ ਵੀ ਪਏਗਾ ਤਾਲਿਬਾਨ ਨੂੰ ਔਰ ਕਰਨਾ ਵੀ ਚਾਹੀਦਾ ਹੈ। ਲੇਕਿਨ ਜਿੱਥੇ ਦੁਨੀਆ ਨੇ ਉਹਨਾਂ ਦੀ ਫੌਜੀ ਜਿੱਤ ਨੂੰ ਦੇਖਿਆ ਅਨਪ੍ਰੈਸੀਡੈਂਟਡ, ਔਰ ਉੱਥੇ ਅਸੀਂ ਹੋਪ ਕਰ ਸਕਦੇ ਹਾਂ ਕਿ ਡਿਪਲੋਮੈਟਿਕਲੀ ਵੀ ਜਿਵੇਂ ਉਹ ਸਮਾਰਟਲੀ ਮੂਵ ਕਰ ਰਹੇ ਨੇ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅਫਗਾਨ ਕੱਲੇ ਵਾਰੀਅਰ ਨਹੀਂ ਨੇ, ਦੁਨੀਆ ਦੇ ਜੇ ਸਭ ਤੋਂ ਪੁਰਾਣੇ ਵਪਾਰੀ ਗਿਣਨੇ ਹੋਣ, ਜਿਹੜੇ ਓਲਡੈਸਟ ਔਰ ਕਾਮਯਾਬ ਵਪਾਰੀ, ਉਹਨਾਂ ਦੇ ਵਿੱਚ ਅਫਗਾਨ ਨੇ, ਉਹਨਾਂ ਦੇ ਵਿੱਚ ਚੀਨੀ ਨੇ, ਚੀਨ ਦੇ, ਔਰ ਜ਼ਾਹਰ ਹੈ ਭਾਰਤੀ ਵੀ ਨੇ। ਔਰ ਇਹ ਉਹਨਾਂ ਦਾ, ਇਹਦੇ 'ਚ ਵੀ ਉਹਨਾਂ ਦਾ ਜ਼ਬਰਦਸਤ ਆਰਟ ਹੈ। ਔਰ ਉਹਦੇ 'ਚ ਉਹਨਾਂ ਨੇ ਪ੍ਰੂਵ ਵੀ ਕੀਤਾ ਨੈਗੋਸ਼ੀਏਸ਼ਨ ਟੇਬਲ ਤੇ ਅਮਰੀਕਾ ਨਾਲ ਨੈਗੋਸ਼ੀਏਸ਼ਨ ਵੇਲੇ।
ਔਰ ਹੁਣ ਵੀ ਜਿਵੇਂ ਕਰ ਰਹੇ ਹੋ ਆਪਣਾ ਸਟਾਂਸ ਛੱਡਦੇ ਨਹੀਂ ਪਰ ਗੱਲਬਾਤ ਤੋੜਦੇ ਵੀ ਨਹੀਂ। ਹਾਲਾਂਕਿ ਗੁੱਸੇ ਵਾਲੇ ਤਾਂ ਹੁੰਦੇ ਨਾ ਛੱਡ ਕੇ ਗਏ, ਉਹ ਫਿਰ ਉੱਥੋਂ ਹੀ ਆ ਕੇ ਸ਼ੁਰੂ ਕਰਨਗੇ ਜਿੱਥੇ ਛੱਡ ਕੇ ਗਏ ਸੀ। ਔਰ ਉਹ ਇੱਕ ਜਿੱਥੇ ਔਰ ਕਾਮਯਾਬ ਵਪਾਰੀ ਹੀ ਜਿਹੜਾ ਅਲਟੀਮੇਟਲੀ ਪੋਲੀਟੀਕਲ ਦੁਨੀਆ 'ਚ ਵੀ ਇੱਕ ਚੰਗਾ ਬਾਰਗੇਨਰ ਹੁੰਦਾ ਹੈ। ਇਸ ਮਾਮਲੇ 'ਚ ਸਿੱਖ ਕੌਮ ਦਾ ਖਾਤਾ ਖਾਲੀ ਹੀ ਰਿਹਾ ਹੈ। ਸਾਨੂੰ ਲੜਨਾ ਆਉਂਦਾ ਹੈ, ਜੰਗ 'ਚ ਜਿੱਤਣਾ ਆਉਂਦਾ ਹੈ, ਤੇ ਬਹੁਤ ਵਾਰ ਇਹ ਹੈ ਕਿ ਅਸੀਂ ਨੈਗੋਸ਼ੀਏਸ਼ਨ ਟੇਬਲ ਤੇ ਹਾਰਦੇ, ਪਰ ਸ਼ਾਇਦ ਜੇ ਰੱਬ ਨੇ ਰਹਿਮਤ ਕੀਤੀ ਤੇ ਇਸ ਵਾਰ ਜਿਹੜਾ ਉਹ ਨਹੀਂ ਹਿਸਟਰੀ ਰਿਪੀਟ ਨਹੀਂ ਹੋਏਗੀ, ਪਰ ਪਤਾ ਨਹੀਂ ਹੈ ਕੀ ਹੁੰਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਲਾਈਨ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।